ਬਿਸਮਿल्लाहिर्रहमानिर्रहीम ਤੇ अस्सलाम वालेकुम। 27 ਜਨਵਰੀ ਪਾਕਿਸਤਾਨ ਦੇ ਵਿੱਚ ਮੰਗਲ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਸਭ ਤੋਂ ਪਹਿਲੇ ਆਸਿਮ ਮੁਨੀਰਸ ਡਿਫੈਕਟੋ ਫਾਰਮ 47 ਮਿਲਟਰੀ ਰਾਜ ਡੇ 59। ਹੁਣ ਚੱਲਦੇ ਹਾਂ ਅੱਜ ਦੀਆਂ ਗੂੜੀਆਂ ਸੰਘਣੀਆਂ ਤੇ ਨਿੱਘੀਆਂ ਖਬਰਾਂ ਵਾਲੇ ਪਾਸੇ। ਸਭ ਤੋਂ ਪਹਿਲੇ ਬੜੀ ਹੀ ਇੱਕ ਤਸ਼ਵੀਸ਼ਨਾਕ ਖਬਰ, ਉਹਨੂੰ ਅਸੀਂ ਉਰਦੂ ਵੀਲੌਗ ਦੇ ਵਿੱਚ ਵੀ ਤਫਸੀਲ ਨਾਲ ਉਹਦੇ 'ਤੇ ਗੱਲ ਕੀਤੀ ਹੈ। ਉਹ ਹੈ ਇਮਰਾਨ ਖਾਨ ਸਾਹਿਬ ਦੀ ਅੱਖ ਦੇ ਵਿੱਚ ਇੱਕ ਬਿਮਾਰੀ ਦੀ ਤਸ਼ਖੀਸ ਹੋਈ ਹੈ। ਬਿਮਾਰੀ ਇਹ ਹੈ ਕਿ ਜਿਹੜਾ ਰੈਟਿਨਾ ਹੈ, ਉਹਨੂੰ ਜਿਹੜੀ ਵੇਨ ਬਲੱਡ ਉੱਥੋਂ ਵਾਪਸ ਲੈ ਕੇ ਜਾਂਦੀ ਹੈ, ਉਹਦੇ ਵਿੱਚ ਬਲੌਕੇਜ ਆ ਗਈ। ਡਾਕਟਰ ਆਰਿਫ ਜਿਹੜੇ ਮਾਹਿਰੇ ਅਮਰਾਜ਼ ਨੇ ਚਸ਼ਮ ਔਰ ਇਸ ਮਾਮਲਿਆਂ ਨਾਲ ਰਿਲੇਟਡ, ਉਹਨਾਂ ਨੇ ਉੱਥੇ 3 ਵਾਰੀ ਜਨਵਰੀ ਦੀ ਗਾਲਬਨ 16 ਨੂੰ, ਫਿਰ 18 ਨੂੰ ਔਰ 21 ਤਾਰੀਖ ਨੂੰ ਉੱਥੇ ਵਿਜ਼ਿਟ ਕੀਤਾ ਔਰ ਤਿੰਨੋਂ ਵਾਰੀ ਇਹ ਦੱਸਿਆ ਕਿ ਇਹ ਅਸਦੁੱਲਾ ਖਾਨ ਸਾਹਿਬ ਦੱਸਦੇ ਨੇ, ਉਹ ਰਿਪੋਰਟ ਕਰ ਰਹੇ ਨੇ, ਤਿੰਨੋਂ ਵਾਰੀ ਉਹਨਾਂ ਨੇ ਜੇਲ੍ਹ ਅਥਾਰਟੀਜ਼ ਨੂੰ ਇਹ ਕਿਹਾ ਕਿ ਇਹ ਮਾਮਲਾ ਸੀਰੀਅਸ ਹੈ, ਇਮਰਾਨ ਖਾਨ ਸਾਹਿਬ ਨੂੰ ਸੀਰੀਅਸਲੀ ਇਸ ਟਰੀਟਮੈਂਟ ਦੀ ਜ਼ਰੂਰਤ ਹੈ ਔਰ ਅਗਰ ਇਹ ਟਰੀਟਮੈਂਟ ਫੌਰੀ ਤੌਰ 'ਤੇ ਨਾ ਮਿਲੀ ਤਾਂ ਉਹਨਾਂ ਦੀ ਜਿਹੜੀ ਬਿਨਾਈ ਹੈ, ਉਹਨਾਂ ਦੀ ਜਿਹੜੀ ਦੇਖਣ ਦੀ ਸਲਾਹੀਅਤ ਹੈ ਸੱਜੀ ਅੱਖ ਤੋਂ, ਉਹ ਮੁਕੰਮਲ ਖਤਮ ਹੋ ਸਕਦੀ। ਇਹ ਮਾਮਲਾ ਇਸ ਤਰ੍ਹਾਂ ਦਾ ਨਹੀਂ ਕਿ ਇਹਨੂੰ ਮਹੀਨਾ 2 ਮਹੀਨੇ 4 ਮਹੀਨੇ 2 ਹਫ਼ਤੇ 4 ਹਫ਼ਤੇ ਲਟਕਾਇਆ ਜਾਏ। ਇਹਦਾ ਟਰੀਟਮੈਂਟ ਫੌਰੀ ਤੌਰ 'ਤੇ ਕਰਨਾ ਜ਼ਰੂਰੀ ਹੁੰਦਾ ਹੈ, ਕਿਉਂਕਿ ਇਹ ਸਮਝੋ ਕਿ ਬਲੱਡ ਕਲੌਟਿੰਗ ਹੋ ਰਹੀ ਹੈ, ਮਤਲਬ ਕਿ ਬਲੱਡ ਦੀ ਜਿਹੜੀ ਸਪਲਾਈ ਹੈ, ਖੂਨ ਦੀ ਸਪਲਾਈ ਜਿਹੜੀ ਹੈ ਉਹ ਮੁਤਾਸਰ ਹੋ ਰਹੀ ਹੈ। ਹੁਣ ਇਸ ਸੂਰਤ ਹਾਲ ਦੇ ਵਿੱਚ ਫੌਰੀ ਤੌਰ 'ਤੇ ਦੇਖਣ ਦੀ ਸਲਾਹੀਅਤ ਜਿਹੜੀ ਉਹ ਧੁੰਦਲੀ ਹੋ ਜਾਂਦੀ ਹੈ ਔਰ ਫਿਰ ਮੁਕੰਮਲ ਖਤਮ ਵੀ ਹੋ ਸਕਦੀ ਹੈ। ਹੁਣ ਪਹਿਲੇ ਤਾਂ ਬੇਸ਼ਰਮੀ ਔਰ ਬਗੈਰਤੀ ਵੇਖੋ ਇਹ ਹੈ ਜੇਲ੍ਹ ਹਕਾਮ ਦੀ, ਔਰ ਜ਼ਾਹਿਰ ਹੈ ਉੱਥੇ ਕੋਈ ਨਾ ਕੋਈ ਕਰਨਲ ਸਾਹਿਬ ਹੋਣੇ ਨੇ ਜਿਹੜਾ ਸਾਰਾ ਕੁਝ ਕਰ ਰਹੇ ਨੇ, ਕਿ 3 ਵਾਰੀ ਡਾਕਟਰਸ ਨੂੰ ਉਹਨਾਂ ਨੇ ਇਹੀ ਜ਼ੋਰ ਪਾਇਆ ਕਿ ਜੇਲ੍ਹ ਤੋਂ ਬਾਹਰ ਨਹੀਂ ਕੱਢਣਾ, ਇੱਥੇ ਹੀ ਟਰੀਟਮੈਂਟ ਕਰੋ ਜੋ ਕਰਨਾ ਹੈ। ਲੇਕਿਨ ਹੁਣ ਡਾਕਟਰਸ ਨੇ ਲਿਖ ਕੇ ਦੇ ਦਿੱਤਾ ਹੈ ਕਿ ਅਸੀਂ ਇੱਥੇ ਟਰੀਟਮੈਂਟ ਨਹੀਂ ਕਰ ਸਕਦੇ। ਇਹ ਬਿਮਾਰੀ ਇਸ ਤਰ੍ਹਾਂ ਦੀ ਹੈ ਕਿ ਇਹਦੇ ਵਾਸਤੇ ਸਾਨੂੰ ਉਹਨਾਂ ਨੂੰ ਆਪਰੇਸ਼ਨ ਥੀਏਟਰ ਖੜਨਾ ਪੈਣਾ ਔਰ ਅੱਖ ਦੇ ਵਿੱਚ ਟੀਕੇ ਲਾਣੇ ਪੈਣੇ ਨੇ। ਹੁਣ ਤੁਸੀਂ ਇਸ ਸੂਰਤ ਹਾਲ 'ਚ ਦੇਖ ਲਓ ਕਿ ਇਮਰਾਨ ਖਾਨ ਸਾਹਿਬ ਜਿਨ੍ਹਾਂ ਨੂੰ ਪਹਿਲੇ ਹੀ ਆਸਿਮ ਮੁਨੀਰ ਸਾਹਿਬ ਨੇ ਅਗਵਾ ਕੀਤਾ ਹੈ, ਉਹਨਾਂ ਦੀ ਬੇਗਮ ਨੂੰ ਅਗਵਾ ਕੀਤਾ ਹੈ, ਉਹਨਾਂ ਨੂੰ ਆਈਸੋਲੇਸ਼ਨ 'ਚ ਰੱਖਿਆ ਹੈ, ਮੇਨ ਮੌਤ ਦੀ ਚੱਕੀ ਦੇ ਵਿੱਚ ਰੱਖਿਆ ਅਤੇ ਹੁਣ ਉਹਨਾਂ ਨੂੰ ਮੁਨਾਸਬ ਟਰੀਟਮੈਂਟ ਦੇ ਕੇ ਵੀ ਰਾਜ਼ੀ ਨਹੀਂ ਹੈ। ਮਤਲਬ ਅਸੀਂ ਫਰੌਨ ਸੁਣੇ ਸਨ, ਲੇਕਿਨ ਆਪਣੀਆਂ ਅੱਖਾਂ ਨਾਲ ਹੁਣ ਵੇਖ ਵੀ ਰਹੇ ਹਾਂ। ਲੇਕਿਨ ਇਹਦੇ 'ਤੇ ਆਵਾਜ਼ ਅਸੀਂ ਵੀ ਚੁੱਕਾਂਗੇ। ਮੇਰੀ ਤੁਹਾਡੇ ਕੋਲੋਂ ਸਾਰਿਆਂ ਕੋਲੋਂ ਗੁਜ਼ਾਰਿਸ਼ ਹੋਏਗੀ ਕਿ ਤੁਸੀਂ ਵੀ ਇਹਦੇ 'ਤੇ ਆਵਾਜ਼ ਚੁੱਕੋ। ਇਮਰਾਨ ਖਾਨ ਮੁਲਕ ਦਾ ਸਾਬਕ ਵਜ਼ੀਰ ਆਜ਼ਮ ਵੀ, ਮੁਲਕ ਦਾ ਹੀਰੋ ਵੀ, ਕ੍ਰਿਕਟਿੰਗ ਹੀਰੋ ਵੀ, ਔਰ ਉਹਦੇ ਨਾਲ ਨਾਲ ਇੱਕ ਐਸਾ ਪਾਕਿਸਤਾਨੀ ਜਿਹਨੇ ਕੈਂਸਰ ਵਰਗੇ ਮੋਜ਼ੀ ਮਰਜ਼ ਨਾਲ ਲੜਨ ਵਾਸਤੇ, ਜਿਹੜਾ ਪਹਿਲਾਂ ਹੀ ਬੜਾ ਮੁਸ਼ਕਿਲ ਹੁੰਦਾ ਆਮ ਪਾਕਿਸਤਾਨੀਆਂ ਵਾਸਤੇ, ਗਰੀਬ ਪਾਕਿਸਤਾਨੀਆਂ ਵਾਸਤੇ, 3 ਇੰਟਰਨੈਸ਼ਨਲ ਲੈਵਲ ਦੇ ਹੌਸਪੀਟਲ ਬਣਾਏ ਨੇ। ਉਸ ਬੰਦੇ ਨੂੰ ਅੱਜ ਮੈਡੀਕਲ ਟਰੀਟਮੈਂਟ ਜਿਹੜਾ ਉਹ ਆਸਿਮ ਮੁਨੀਰ ਔਰ ਉਹਨਾਂ ਦੇ ਸਾਥੀ ਜਨਰਲਸ ਜਿਹੜੇ ਨੇ ਉਹ ਡਿਨਾਈ ਕਰ ਰਹੇ ਨੇ। ਮੈਂ ਤੁਹਾਡੇ ਸਾਰਿਆਂ ਕੋਲੋਂ ਐਕਸਪੈਕਟ ਕਰਾਂਗਾ ਕਿ ਤੁਸੀਂ ਸਾਰੇ ਇਹਦੇ 'ਤੇ ਭਰਪੂਰ ਆਵਾਜ਼ ਚੁੱਕੋਗੇ। ਅਗਲੀ ਖਬਰ ਵਾਲੇ ਪਾਸੇ ਚੱਲਨੇ। ਰਾਵਲਪਿੰਡੀ ਸ਼ਹਿਰ ਦੇ ਵਿੱਚ ਇੱਕ ਵਾਰੀ ਫੇਰ ਦਫਾ 144 ਲਾ ਦਿੱਤੀ ਗਈ। 15 ਦਿਨ ਦੀ ਤੋਸੀਹ ਕੀਤੀ ਗਈ ਹੈ। ਇਹ ਪਿਛਲੇ ਕਈਆਂ ਮਹੀਨਿਆਂ ਤੋਂ, ਪਤਾ ਨਹੀਂ 2 ਸਾਲਾਂ ਤੋਂ ਇੱਥੇ ਦਫਾ 144 ਚੱਲਣ ਰਹੀ ਹੈ। ਇਹਦੀ ਹੁਣ 6 ਫਰਵਰੀ ਤੱਕ ਤੋਸੀਹ ਕੀਤੀ ਹੈ। ਡਿਪਟੀ ਕਮਿਸ਼ਨਰ ਰਾਵਲਪਿੰਡੀ ਹਸਨ ਵਕਾਰ ਚੀਮਾ ਨੇ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਹਸਨ ਵਕਾਰ ਚੀਮਾ ਸਾਹਿਬ ਜਿਹੜੇ ਨੇ, ਇਹਨਾਂ ਦੇ ਵਾਲਦ ਸਾਹਿਬ ਨੂੰ ਵੀ ਫਾਰਮ 47 'ਤੇ ਜਿਤਾਇਆ ਗਿਆ ਸੀ ਗੁਜਰਾਂਵਾਲੇ ਤੋਂ, ਔਰ ਚੀਮਾ ਸਾਹਿਬ ਜਿਹੜੇ ਨੇ, ਇਹ ਜ਼ਾਹਿਰ ਹੈ ਮੈਨੂੰ ਲੱਗਦਾ ਹੈ ਕਿ ਜਿਸ ਵੇਲੇ ਗੁਜਰਾਂਵਾਲੇ ਆਰਮੀ ਚੀਫ ਗਏ ਹੋਣੇ ਨੇ, ਉਸ ਵੇਲੇ ਇਹਨਾਂ ਦੇ ਟੱਬਰ ਦਾ ਉਹਨਾਂ ਦੇ ਨਾਲ ਕੋਈ ਰਾਬਤਾ ਬਣਿਆ ਹੋਣਾ, ਜਿਹੜਾ ਪਿਛਲੇ 2-2.5 ਸਾਲ ਤੋਂ ਪਿੰਡੀ ਦੇ ਵਿੱਚ ਇਹ DC ਲੱਗੇ ਨੇ ਔਰ ਇਹ ਬਦਲ ਨਹੀਂ ਪਾ ਰਹੇ। ਪਿੰਡੀ ਦੇ ਵਿੱਚ DC ਅਮੂਮੀ ਤੌਰ 'ਤੇ ਜਿਹੜੇ ਮਿਲਟਰੀ ਜਨਰਲਸ ਨੇ ਉਹਨਾਂ ਦੀ ਮਰਜ਼ੀ ਦਾ ਹੀ ਲੱਗਦਾ ਹੈ। ਜਲਸੇ ਰੈਲੀਆਂ 'ਤੇ ਮੁਕੰਮਲ ਪਾਬੰਦੀ ਹੈ, ਅਸਲੇ ਦੀ ਨੁਮਾਇਸ਼ 'ਤੇ ਪਾਬੰਦੀ ਹੈ, ਲਾਊਡ ਸਪੀਕਰ ਦੇ ਇਸਤੇਮਾਲ 'ਤੇ ਪਾਬੰਦੀ ਹੈ। ਬਸ ਸਾਹ ਲੈ ਸਕਦੇ ਹੋ, ਇੰਨੀ ਕੁ ਆਜ਼ਾਦੀ ਹੈ। ਬਾਕੀ ਦਫਾ 144 ਦੇ ਵਿੱਚ ਹੋਰ ਕਿਸੇ ਸ਼ੈ ਦੀ ਆਜ਼ਾਦੀ ਨਹੀਂ ਹੈ। ਜਿਹੜੀਆਂ ਆਜ਼ਾਦ ਕੌਮਾਂ ਹੁੰਦੀਆਂ ਨੇ ਉੱਥੇ ਦਫਾ 144 ਨਹੀਂ ਹੁੰਦੀ। ਆਜ਼ਾਦ ਕੌਮਾਂ ਦੇ ਵਿੱਚ ਤੁਸੀਂ ਵੇਖ ਲਓ, ਸਦਰ ਟਰੰਪ ਨੂੰ ਮੁਕੰਮਲ ਨਾਪਸੰਦ ਹੈ ਲੋਕਾਂ ਦਾ ਆਈਸ ਦੇ ਖਿਲਾਫ ਮੁਜ਼ਾਹਰੇ ਕਰਨਾ, ਲੇਕਿਨ ਉਸ ਦੇ ਬਾਵਜੂਦ ਉਹਨਾਂ ਨੂੰ ਕੋਈ ਡੱਕ ਨਹੀਂ ਸਕਦਾ। ਇਹ ਲੋਕਾਂ ਦਾ ਫੰਡਾਮੈਂਟਲ ਰਾਈਟ ਹੈ ਕਿ ਪੁਰਅਮਨ ਤਰੀਕੇ ਨਾਲ ਉਹ ਸੜਕਾਂ 'ਤੇ ਨਿਕਲ ਕੇ ਇਹਤਜਾਜ ਕਰਨ। ਇਹ ਗੱਲ ਅਲੱਗ ਹੈ ਕਿ ਅਮਰੀਕਾ 'ਚ ਵੀ ਤੁਸੀਂ ਵੇਖਿਆ ਕਿ ਪਹਿਲਾਂ ਰਿਨੇ ਗੁੱਡ ਨਾਮੀ ਇੱਕ 37 ਸਾਲਾ ਖਾਤੂਨ ਨੂੰ ਕਤਲ ਕਰ ਦਿੱਤਾ ਗਿਆ। ਉਹਦੇ ਵਾਸਤੇ 3 ਹਫ਼ਤਿਆਂ ਤੋਂ ਮੁਜ਼ਾਹਰੇ ਹੋ ਰਹੇ ਸਨ ਅਤੇ ਹੁਣ ਇੱਕ ਨਵਾਂ ਕੰਮ ਕੀਤਾ ਹੈ ਔਰ ਉਹਦੇ ਵਿੱਚ ਇੱਕ ਹੋਰ 37 ਸਾਲਾ ਨਰਸ ਨੂੰ ਜਿਹੜਾ ਉਹ ਕਤਲ ਕਰ ਦਿੱਤਾ ਗਿਆ ਹੈ, ਉਹਨਾਂ ਹੀ ਜਿਹੜੇ ਮੁਜ਼ਾਹਰੇ ਹੋ ਰਹੇ ਸੀ ਉਹਨਾਂ ਦੇ ਵਿੱਚ।
ਬਹਰਹਾਲ ਦੁਨੀਆ ਕਿਹੜੇ ਪਾਸੇ ਨੂੰ ਜਾਣ ਡਈ ਉਹ ਤੁਸੀਂ ਵੇਖ ਹੀ ਲਓ। ਮਤਲਬ ਆਸਿਮ ਮੁਨੀਰ ਸਾਹਿਬ ਤਰ੍ਹਾਂ ਕਈ ਭਲੇ ਸੋ ਭਲੇ ਦੁਨੀਆ ਦੇ ਵਿੱਚ ਬੰਦੇ, ਮਤਲਬ ਭਲੇ ਸੋ ਭਲੇ, ਮੈਂ ਨੈਗੇਟਿਵਲੀ ਕਹਿ ਰਿਹਾ, ਮਤਲਬ ਇਹੋ ਜਿਹੇ ਲੋਕ ਜਿਹੜੇ ਜਿਨ੍ਹਾਂ ਨੇ ਸੋਚਣਾ ਹੀ ਨਹੀਂ ਕਿ ਦੂਜੇ ਦੀ ਜ਼ਿੰਦਗੀ ਦੇ ਬਾਰੇ ਜਾਂ ਦੂਜੇ ਦੇ ਹਕੂਕ ਦੇ ਬਾਰੇ ਵੀ ਅਸੀਂ ਅੱਲਾ ਨੂੰ ਜਵਾਬ ਦੇਂ। ਅੱਗੇ ਚੱਲਦੇ ਹਾਂ ਜੀ। ਪੰਜਾਬ 'ਚ ਤਲਾਕ ਦੇ ਕੇਸਿਸ ਅਰੂਜ 'ਤੇ ਨੇ। ਲਾਹੌਰ ਦੇ ਵਿੱਚ ਰੋਜ਼ਾਨਾ 57 ਦੇ ਕਰੀਬ ਤਲਾਕ ਦੇ ਕੇਸਿਸ ਹੋ ਰਹੇ ਨੇ। ਮਜਮੂਈ ਤੌਰ 'ਤੇ 21,000 ਤਲਾਕਾਂ ਹੋਈਆਂ ਨੇ। ਫੈਸਲਾਬਾਦ 'ਚ ਹਰ ਰੋਜ਼ 39 ਤਲਾਕਾਂ ਹੋ ਰਹੀਆਂ ਨੇ। ਮਜਮੂਈ ਤੌਰ 'ਤੇ ਉੱਥੇ 14,000 ਤਲਾਕਾਂ ਹੋ ਚੁੱਕੀਆਂ ਨੇ। ਸ਼ੇਖੂਪੁਰਾ ਦੇ ਵਿੱਚ ਮਜਮੂਈ ਤੌਰ 'ਤੇ ਇਹ 1 ਸਾਲ ਦੇ ਫਿਗਰ ਦੇ ਰਹੇ 11,000 ਤਲਾਕਾਂ ਨੇ। ਰਾਵਲਪਿੰਡੀ 'ਚ 10,000, ਗੁਜਰਾਂਵਾਲਾ ਗੁਜਰਾਤ ਔਰ ਸਿਆਲਕੋਟ 'ਚ 8,000, ਕਸੂਰ 'ਚ 5,000, ਸਾਹੀਵਾਲ ਔਰ ਓਕਾੜਾ ਦੇ ਵਿੱਚ 4,000 ਤਲਾਕਾਂ ਜਿਹੜੀਆਂ ਨੇ ਉਹ ਦਰਜ ਹੋਈਆਂ ਨੇ। ਹੁਣ ਇਹ ਕਿਉਂ ਖਬਰ ਦੇ ਰਹੇ ਹਾਂ ਅਸੀਂ ਤੁਹਾਨੂੰ ਕਿ ਤਲਾਕ ਦਾ ਨੰਬਰ ਇੰਨਾ ਜ਼ਿਆਦਾ ਵੱਧ ਗਿਆ? ਦੂਸਰੇ ਪਾਸੇ ਗਵਰਨਮੈਂਟ ਨੇ ਜਿਹੜੇ ਅਸੂਲ ਬਣਾਏ ਨੇ, ਜਿਹੜੇ ਨਵੇਂ ਰੂਲਸ ਬਣਾਏ ਨੇ, ਉਹ ਇਹਨਾਂ ਤਲਾਕਾਂ ਦੀ ਸ਼ਰ੍ਹਾਂ ਨੂੰ ਮਜ਼ੀਦ ਜ਼ਿਆਦਾ ਕਰ ਦੇਣਗੇ। ਇਹ ਗਵਰਨਮੈਂਟ ਜਿਹੜੀ ਹੈ, ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਜਾਣ ਬੁੱਝ ਕੇ ਇਹੋ ਜਿਹੇ ਮੁੱਦੇ ਕ੍ਰੀਏਟ ਕਰਦੀ ਹੈ ਕਿ ਲੋਕੀ ਇਹਨਾਂ ਗੱਲਾਂ ਦੇ ਰੌਲੇ 'ਚ ਪੈ ਜਾਣ। ਮਤਲਬ ਕੋਈ ਬੰਦਾ ਤੁਹਾਡੇ ਕੋਲੋਂ ਆਪਣੇ ਪੈਸੇ ਮੰਗਣ ਆਇਆ ਅਤੇ ਉੱਤੇ ਤੱਤਾ ਪਾਣੀ ਪਾ ਦਿਓ, ਉਹਦਾ ਜਿਸਮ ਸੜ ਜਾਏ ਅਤੇ ਉਹ ਉਸ ਪਾਸੇ ਲੱਗ ਜਾਏਗਾ, ਤੁਹਾਡੇ ਕੋਲੋਂ ਪੈਸੇ ਨਹੀਂ ਮੰਗੇਗਾ। ਇਸ ਹਕੂਮਤ ਦਾ ਵਤੀਰਾ ਵੀ ਇਹੀ ਹੈ ਕਿ ਜਿਸ ਵੇਲੇ ਤੁਸੀਂ ਮੈਂਡੇਟ ਚੋਰੀ ਦੀ ਇਹਨਾਂ ਕੋਲੋਂ ਗੱਲ ਕਰਦੇ ਹੋ ਤਾਂ ਇਹ ਤੁਹਾਡੇ ਉੱਤੇ ਤੱਤਾ ਪਾਣੀ ਸੁੱਟ ਦਿੰਦੇ ਨੇ ਤਾਂ ਕਿ ਤੁਸੀਂ ਜਿਹੜਾ ਉਹ ਆਪਣੀ ਜਿਹੜੀ ਮਸਲਾ ਹੈ ਉਹਦੇ ਵਿੱਚ ਪੈ ਜਾਓ ਔਰ ਇਹਨਾਂ ਕੋਲੋਂ ਕੋਈ ਸਵਾਲ ਨਾ ਪੁੱਛੋ। ਬਹਰਹਾਲ ਹੁਣ ਅਗਲੀ ਜਿਹੜੀ ਸੂਰਤ ਹਾਲ ਹੈ ਉਹ ਤੁਹਾਡੇ ਸਾਹਮਣੇ ਰੱਖਦੇ ਨੇ। ਜਿਹੜਾ ਨਵਾਂ ਕਾਨੂੰਨ ਇਹਨਾਂ ਨੇ ਬਣਾਇਆ, ਅਸੀਂ ਤਾਂ ਉਹਦੇ ਬਾਰੇ ਤੁਹਾਨੂੰ ਕੁਝ ਦੱਸ ਹੀ ਦਿੱਤਾ ਸੀ, ਲੇਕਿਨ ਹੁਣ ਬੜੇ ਮੁਤਬਰ ਨਾਂ ਜਿਹੜੇ ਨੇ ਉਹ ਵੀ ਉੱਤੇ ਤਜਜ਼ੀਆ ਕਰਨਾ ਸ਼ੁਰੂ ਹੋ ਗਏ ਨੇ। ਕੱਲ੍ਹ ਜਿਹੜਾ ਕਾਨੂੰਨ ਮਨਜ਼ੂਰ ਹੋਇਆ, ਇਹ ਕਿਹਾ ਤੇ ਉਹਨਾਂ ਨੇ ਉਰਦੂ 'ਚ ਹੈ, ਮੈਂ ਪੰਜਾਬੀ 'ਚ ਟਰਾਂਸਲੇਸ਼ਨ ਕਰਕੇ ਨਜਮ ਸੇਠੀ ਸਾਹਿਬ ਦਾ ਤਜਜ਼ੀਆ ਤੁਹਾਨੂੰ ਦੱਸ ਰਹੇ। ਨਜਮ ਸੇਠੀ ਸਾਹਿਬ ਦਾ ਤਜਜ਼ੀਆ ਇਸ ਲਈ ਅਹਿਮ ਹੈ ਕਿ ਨਜਮ ਸੇਠੀ ਸਾਹਿਬ ਕੋਈ ਰਾਈਟ ਵਿੰਗਰ ਨਹੀਂ ਹੈਗੇ, ਕੋਈ ਰਿਲੀਜੀਅਸ ਸਾਈਡ ਦਾ ਤਜਜ਼ੀਆ ਨਹੀਂ ਕਰਦੇ, ਉਹ ਲੈਫਟ ਵਿੰਗਰ ਨੇ। ਉਹ ਜਿਹੜੀ ਪਾਕਿਸਤਾਨ ਦੀ ਸੋ ਕਾਲਡ ਲਿਬਰਲ ਕਲਾਸ ਹੈ ਉਹਨੂੰ ਉਹ ਰਿਪਰੈਜ਼ੈਂਟ ਕਰਦੇ ਨੇ। ਇਹ ਉਹਨਾਂ ਦਾ ਤਜਜ਼ੀਆ ਹੈ, ਸੁਣ ਲਓ ਅਤੇ ਅੱਗੋਂ ਤੁਸੀਂ ਆਪ ਸਮਝ ਲਓ ਕਿ ਜਿਹੜੇ ਫਿਰ ਰਾਈਟ ਵਿੰਗ ਵਾਲੇ ਨੇ ਉਹ ਇਸ ਸੂਰਤ ਹਾਲ ਨੂੰ ਕਿਸ ਤਰ੍ਹਾਂ ਵੇਖਦੇ ਹੋਣਗੇ। ਨਜਮ ਸੇਠੀ ਸਾਹਿਬ ਕਹਿੰਦੇ ਨੇ ਕਿ ਕੱਲ੍ਹ ਜਿਹੜਾ ਕਾਨੂੰਨ ਮਨਜ਼ੂਰ ਹੋਇਆ ਉਹਦੇ 'ਚ ਤਲਾਕਾਂ ਕਈ ਗੁਣਾ ਵੱਧ ਜਾਣਗੀਆਂ। ਬੀਵੀ ਨੂੰ ਘੂਰਨ 'ਤੇ, ਤਲਾਕ ਦੀ ਧਮਕੀ ਦੇਣ ਵਗੈਰਾ 'ਤੇ 3 ਸਾਲ ਜੇਲ੍ਹ ਦੀ ਕੈਦ ਦੀ ਸਜ਼ਾ। ਹੁਣ ਕੋਈ ਧਮਕੀ ਨਾਰਾਜ਼ਗੀ ਦਾ ਇਜ਼ਹਾਰ ਨਹੀਂ ਕਰੇਗਾ, ਡਾਇਰੈਕਟ ਤਲਾਕ ਹੀ ਦੇਵੇਗਾ। ਮਤਲਬ ਲੋਕੀ ਇੱਕ ਦੂਜੇ ਨਾਲ ਜਿਵੇਂ ਪ੍ਰੈਸ਼ਰ ਕੁੱਕਰ 'ਚੋਂ ਥੋੜ੍ਹਾ ਪ੍ਰੈਸ਼ਰ ਨਿਕਲਦਾ ਰਹਿੰਦਾ ਹੈ। ਮੀਆਂ ਬੀਵੀ, ਗੱਡੀ ਦੇ 2 ਪਹੀਏ ਹੁੰਦੇ ਨੇ। ਕਈ ਵਾਰੀ ਬੇਗਮ ਆਂਦੀ ਹੈ ਵੀ ਮੈਂ ਚੱਲੀ ਪੇਕਿਆਂ ਵੱਲ, ਮੈਂ ਤੈਨੂੰ ਛੱਡ ਦੇਣਾ। ਪੇਕੇ ਮੀਨ ਮਾਪਿਆਂ ਵੱਲ, ਮਾਂ ਪਿਓ ਵੱਲ, ਮੈਂ ਤੇਰੇ ਨਾਲ ਨਹੀਂ ਰਹਿਣਾ, ਤੂੰ ਇਸ ਕਾਬਲ ਨਹੀਂ ਹੈਗਾ। ਕਈ ਵਾਰੀ ਬੰਦਾ ਇਹੋ ਹੀ ਗੱਲ ਆਉਂਦਾ, ਲੇਕਿਨ ਫਿਰ ਕੋਈ 2 ਘੰਟੇ ਬਾਅਦ ਜਿਸ ਵੇਲੇ ਦਿਮਾਗ ਟਿਕਾਣੇ ਆਉਂਦਾ ਫਿਰ ਇੱਕ ਦੂਜੇ ਨਾਲ ਬੈਠੇ ਹੱਸਣ ਡਏ ਹੁੰਦੇ ਨੇ, ਚਾਹ ਪੀਣ ਡਏ ਹੁੰਦੇ ਨੇ। ਹੁਣ ਅਗਰ ਉਸ ਮਾਮਲੇ ਦੇ ਵਿੱਚ ਕਿਸੇ ਨੇ ਪੁਲਿਸ ਬੁਲਾ ਲਈ ਅਤੇ ਬੰਦੇ ਨੂੰ ਔਰ ਫਿਰ ਦੂਸਰੇ ਮੁਲਕਾਂ ਦੇ ਵਿੱਚ ਇਹ ਅਗਰ ਕਾਨੂੰਨ ਬਣੇ ਨੇ ਅਤੇ ਉੱਥੇ ਕੋਈ ਹੋਰ ਤਰੀਕੇ ਵੀ ਨੇ। ਤਰੀਕੇ ਕੀ ਨੇ? ਅਗਰ ਦੂਜੇ ਮੁਲਕਾਂ ਦੇ ਵਿੱਚ ਇਸ ਤਰ੍ਹਾਂ ਕਿਸੇ ਨੂੰ ਕੋਈ ਸ਼ਿਕਾਇਤ ਹੋਵੇ, ਉਹ ਸ਼ਿਕਾਇਤ ਦਰਜ ਹੋਏਗੀ, ਪੁਲਿਸ ਆਏਗੀ ਘਰ ਦੇ ਵਿੱਚ, ਉਹ ਸ਼ਿਕਾਇਤ ਲਿਖ ਕੇ ਚਲੀ ਜਾਏਗੀ, ਫਿਰ ਉਸ ਬੰਦੇ ਨੂੰ ਅਦਾਲਤ 'ਚ ਬੁਲਾਇਆ ਜਾਏਗਾ, ਉੱਥੇ ਉਹਦੇ ਕੋਲੋਂ ਪੁੱਛਿਆ ਜਾਏਗਾ। ਇਹ ਸਾਡੇ ਤਾਂ ਮੁਖਤਲਿਫ ਹੈ ਕੰਮ। ਸਾਡੇ ਤਾਂ ਅੰਗਰੇਜ਼ ਬਹਾਦਰ ਦੇ ਜ਼ਮਾਨੇ ਦੇ ਕੰਮ ਨੇ। ਇੱਧਰੋਂ ਕੰਪਲੇਨ ਹੋਣੀ ਹੈ, ਦੂਜੇ ਪਾਸਿਓਂ ਪੁਲਿਸ ਨੇ ਪੈਸੇ ਬਣਾਉਣ ਵਾਸਤੇ ਹੱਥ ਕੜੀ ਲਾਉਣੀ ਹੈ, 2 ਮਾਰਨੀਆਂ ਨੇ ਚਪੇੜਾਂ ਉਸ ਬੰਦੇ ਨੂੰ, ਉਹਨੂੰ ਥਾਣੇ ਜਾ ਕੇ ਜ਼ਲੀਲ ਕਰਨਾ। ਉਸ ਵੇਲੇ ਬੇਗਮ ਨੂੰ ਵੀ ਗੁੱਸਾ ਹੋਣਾ, ਉਹਨੇ ਵੀ ਆਖਣਾ ਹਾਂ ਇਹਨੂੰ ਚੰਗੀ ਤਰ੍ਹਾਂ ਜ਼ਲੀਲ ਕਰੋ। ਜਿਸ ਵੇਲੇ ਉਹਨੂੰ ਉੱਥੇ ਥਾਣੇ ਖੜ੍ਹ ਕੇ ਜ਼ਲੀਲ ਕਰਨਾ, ਉਹਨੂੰ ਹੱਥ ਕੜੀਆਂ ਵੀ ਲਾਉਣੀਆਂ ਨੇ, ਚਪੇੜਾਂ ਵੀ ਮਾਰਨੀਆਂ ਨੇ, ਗੰਦੀਆਂ ਗਾਲਾਂ ਵੀ ਕੱਢਣੀਆਂ ਨੇ। ਉਸ ਤੋਂ ਬਾਅਦ ਜਿਹੜਾ ਉਹਦੇ ਨਾਲ ਬੇਗਮ ਦਾ ਗੁੱਸਾ ਸੀ, ਜਿਸ ਗੱਲ ਤੋਂ ਉਹਨਾਂ ਦੋਵਾਂ ਦੀ ਲੜਾਈ ਹੋਈ ਸੀ ਬੁਨਿਆਦੀ ਜੀ, ਉਹ ਤਾਂ ਨਿੱਕਾ ਜਿਹਾ ਰਹਿ ਗਿਆ। ਹੁਣ ਜਿਹੜੀ ਉਹਦੀ ਤਜ਼ਲੀਲ ਇਲਾਕੇ 'ਚ, ਥਾਣੇ 'ਚ, ਗਾਲਾਂ, ਉਹਦੇ ਮਾਂ ਪਿਓ, ਦੂਜੇ ਜੋ ਕੁਝ ਪਿੱਛੇ ਜ਼ਲੀਲ ਹੋ ਗਏ, ਜਿਸ ਤਰੀਕੇ ਨਾਲ ਵਕੀਲਾਂ ਦੇ ਚੱਕਰ, ਕਚਹਿਰੀਆਂ ਦੇ ਚੱਕਰ, ਜਿਹੜੇ ਕੰਮ 'ਚੋਂ ਨਿਕਲ ਕੇ ਆਏਗਾ ਹਫ਼ਤੇ 2 ਹਫ਼ਤੇ ਬਾਅਦ, 4 ਹਫ਼ਤੇ ਬਾਅਦ, ਮਹੀਨੇ ਬਾਅਦ, ਅਗਰ ਉਹਨੂੰ 3 ਸਾਲ ਸਜ਼ਾ ਨਹੀਂ ਵੀ ਹੁੰਦੀ ਅਤੇ ਉਹ ਨਜਮ ਸੇਠੀ ਸਾਹਿਬ ਠੀਕ ਕਹਿ ਰਹੇ ਨੇ ਕਿ ਫਿਰ ਤਾਂ ਤਲਾਕ ਹੀ ਹੋਏਗੀ, ਫਿਰ ਉਸ ਲੜਾਈ ਦੀ ਸੁਲ੍ਹਾ ਨਹੀਂ ਹੋਏਗੀ। ਕਿਉਂਕਿ ਜਦੋਂ ਉਸ ਬੰਦੇ ਨਾਲ ਇੰਨਾ ਕੁਛ ਕਰ ਦਿੱਤਾ ਜਾਏਗਾ ਉਸ ਤੋਂ ਬਾਅਦ ਉਹ ਸੁਲ੍ਹਾ ਕਿਸ ਚੱਕਰ 'ਚ ਕਰੇਗਾ। ਹੁਣ ਮਤਲਬ ਕਿ ਨਜਮ ਸੇਠੀ ਸਾਹਿਬ ਕਹਿ ਰਹੇ ਨੇ ਕਿ ਬੜੇ ਸਾਰੇ ਨਵੇਂ ਘਰ ਉੱਜੜ ਜਾਣਗੇ, ਬੱਚਿਆਂ ਦੀਆਂ ਜ਼ਿੰਦਗੀਆਂ ਬਰਬਾਦ ਹੋ ਜਾਣਗੀਆਂ ਅਤੇ ਇਹਨਾਂ ਨੂੰ ਫਿਰ ਹੁਣ ਮਜ਼ੀਦ ਗਾਂ ਤੋਂ ਗਾਂ ਇਸੇ ਤਰੀਕੇ ਨਾਲ ਇਹ ਵੱਧ ਜਾਏਗਾ ਕੰਮ। ਉਹ ਅੱਗੇ ਕਹਿੰਦੇ ਨੇ ਕਿ ਪੰਜਾਬੀ ਜ਼ੁਬਾਨ ਦੇ ਵਿੱਚ ਵਰਬਲ ਅਬਿਊਜ਼ ਜਿਹੜੀ ਹੈ, ਮਤਲਬ ਛੋਟੀ ਮੋਟੀ ਗਾਲ ਸ਼ਾਲ ਦੇ ਦੇਣਾ ਆਮ ਹੈ। ਸਾਡੀ ਜ਼ੁਬਾਨ ਦਾ ਹਿੱਸਾ ਹੈ ਕਿ ਸਾਨੂੰ 2 ਮਿੰਟ ਸੋਚਣਾ ਪੈ ਜਾਏ ਅਤੇ ਵਿੱਚ 2-3 ਗਾਲਾਂ ਕੱਢ ਦਈਦੀਆਂ ਨੇ ਤਾਂ ਕਿ ਸੋਚਣ ਦਾ ਵਕਤ ਮਿਲ ਜਾਏ
ਤੇ ਅੱਗੇ ਕੀ ਕਹਿਣਾ ਹੈ, ਗਾਲਾਂ ਵੀ ਮੇਰਾ ਮਤਲਬ ਵਿੱਚ ਸੀਗੇ ਤੇ ਕਾਫੀਏ ਤਰ੍ਹਾਂ ਗਾਲਾਂ ਕੱਢੀ ਦੀਆਂ ਨੇ। ਹੁਣ ਗਾਲਾਂ ਦਾ ਮਤਲਬ ਜ਼ਰੂਰੀ ਗੰਦੀਆਂ ਗਾਲਾਂ ਹੀ ਨਹੀਂ ਹੁੰਦੀਆਂ, ਕਈ ਤਰ੍ਹਾਂ ਦੀਆਂ ਗਾਲਾਂ ਹੁੰਦੀਆਂ ਨੇ, ਤੁਹਾਨੂੰ ਪਤਾ ਹੈ। ਉਹ ਕੱਢ ਕੇ ਉਹਨਾਂ ਦਾ, ਨਜਮ ਸੇਠੀ ਸਾਹਿਬ ਦਾ ਕਹਿਣ ਦਾ ਮਤਲਬ ਹੈ ਕਿ ਗਾਲ ਨਾਲ ਥੋੜ੍ਹੀ ਜਿਹੀ ਸਪੇਸ ਮਿਲ ਜਾਂਦੀ ਹੈ, ਗੁੱਸੇ ਦਾ ਇਜ਼ਹਾਰ ਵੀ ਹੋ ਜਾਂਦਾ ਹੈ, ਅਤੇ ਥੋੜ੍ਹੀ ਦੇਰ ਬਾਅਦ ਗੁੱਸਾ ਠੰਡਾ ਹੋ ਜਾਂਦਾ ਹੈ, ਅਤੇ ਮੀਆਂ ਬੀਵੀ ਇੱਕ ਦੂਜੇ ਕੋਲ ਜਿਹੜਾ ਵੀ ਜਿਹਨੂੰ ਗਾਲ ਕੱਢਣ ਡਿਆ ਹੋਵੇ ਮਾਫੀ ਤਲਾਫੀ ਕਰ ਲੈਂਦਾ ਹੈ। ਹੁਣ ਉਹ ਅੱਗੇ ਕਹਿੰਦੇ ਨੇ ਕਿ ਘਰ ਦੇ ਵਿੱਚ ਹਰ ਰੋਜ਼ ਕੋਈ ਨਾ ਕੋਈ ਨਿੱਕੀ ਮੋਟੀ ਨੋਕ ਝੋਕ ਹੋ ਜਾਂਦੀ ਹੈ, ਇਖਤਲਾਫ ਰਾਏ ਵੀ ਹੁੰਦਾ ਹੈ, ਲੜਾਈ ਵੀ ਹੁੰਦੀ ਹੈ। ਮੀਆਂ ਕਹਿੰਦਾ ਤੂੰ ਚੱਲ ਮੇਕੇ ਚਲੀ ਜਾ, ਉਹ ਚਲੀ ਜਾਂਦੀ ਹੈ, ਜਾਂ ਕਈ ਵਾਰੀ ਬੁੱਢੀ ਆਪ ਆਂਦੀ ਵੀ ਮੈਂ ਮੇਕੇ ਚੱਲੀ ਹਾਂ। ਦੋਨਾਂ ਸੂਰਤਾਂ ਦੇ ਵਿੱਚ ਫਿਰ ਬੰਦਾ 2 ਹਫ਼ਤੇ ਬਾਅਦ ਜਾ ਕੇ ਵਾਪਸ ਬਣਾ ਕੇ ਮਿੰਨਤ ਤਰਲਾ ਕਰਕੇ ਲੈ ਆਉਂਦਾ ਹੈ ਕਿ ਇਸ ਦੌਰਾਨ ਅਗਰ ਕੇਸ ਹੋ ਗਿਆ, ਖਾਤੂਨ ਉਹਦੇ 'ਤੇ ਕੇਸ ਕਰ ਦਿੱਤਾ, ਅਤੇ ਉਸ ਤੋਂ ਬਾਅਦ ਮੈਨੂੰ ਇਹ ਦੱਸੋ ਵੀ ਉਹ ਬੰਦਾ ਜੇਲ੍ਹ ਚਲਾ ਗਿਆ, ਅਤੇ ਇਹ ਸਾਰਾ ਮਾਮਲਾ ਕਿਸ ਤਰ੍ਹਾਂ ਹੱਲ ਹੋਏਗਾ। ਅੱਗੋਂ ਆਉਂਦੇ ਨੇ ਕਿ ਐਕਸਟੈਂਡਡ ਫੈਮਿਲੀ ਦੇ ਸਿਸਟਮ ਦੇ ਬਖੇੜੇ ਹੁੰਦੇ ਨੇ, ਬੇਇੱਜ਼ਤੀ ਜ਼ਰੂਰੀ ਨਹੀਂ ਕਿ ਸ਼ੌਹਰ ਜਾਂ ਬੀਵੀ ਕਰੇ, ਸੱਸ ਤੇ ਸੁਸਰ ਵੀ ਕਰ ਸਕਦੇ ਨੇ। ਇਹ ਕੀ ਮਜ਼ਾਕ ਬਣਾਇਆ ਹੋਇਆ, ਇਹਨਾਂ ਨੇ ਕੀ ਸੋਚਿਆ, ਕੀ ਸੋਚ ਸਮਝ ਕੇ ਇਹਨਾਂ ਨੇ ਇਹ ਫੈਸਲਾ ਕੀਤਾ। ਕੌਣ ਫੈਸਲਾ ਕਰੇਗਾ ਕਿ ਇਹ ਜਿਹੜਾ ਘੂਰਨਾ ਸੀ, ਇਹ ਗੁੱਸੇ ਵਾਲਾ ਘੂਰਨਾ ਸੀ ਜਾਂ ਪਿਆਰ ਵਾਲਾ ਸੀ। ਇਹ ਜਿਹੜੀ ਗਾਲੀ ਸੀ, ਇਹ ਲੜਾਈ ਵਾਲੀ ਸਖਤ ਗਾਲੀ ਸੀ ਜਾਂ ਐਵੇਂ ਹੀ ਪਿਆਰ ਮੁਹੱਬਤ ਦੇ ਵਿੱਚ ਗਾਲੀ ਸੀ। ਸਭ ਨੂੰ ਪਤਾ ਹੈ ਵੀ 2 ਮਿੰਟ ਬਾਅਦ ਗੁੱਸਾ ਘਟ ਜਾਂਦਾ ਹੈ, ਸਾਰਿਆਂ ਦਾ ਦਿਮਾਗ ਟਿਕਾਣੇ ਆ ਜਾਂਦਾ ਹੈ, ਲੇਕਿਨ ਗੁੱਸੇ ਦੇ ਅੰਦਰ ਜਿਹੜੀ ਗੱਲ ਹੈ ਉਹਦੀ ਕੋਈ ਖਾਸ ਅਹਿਮੀਅਤ ਨਹੀਂ ਹੁੰਦੀ। ਪਰ ਇੱਥੇ ਤੇ 3 ਸਾਲ ਦੀ ਕੈਦ ਰੱਖ ਦਿੱਤੀ ਹੈ ਅਤੇ ਇਹਨੂੰ ਘਰੇਲੂ ਤਸ਼ੱਦਦ ਦਾ ਹਿੱਸਾ ਬਣਾ ਦਿੱਤਾ। ਇਹਨਾਂ ਨੂੰ ਅਕਲ ਨਹੀਂ ਹੈ, ਕੀ ਕਰਨ ਡਏ। ਅਸੀਂ ਬਿਲਕੁਲ ਇੱਥੇ ਅਗਰੀ ਕਰਦੇ ਹਾਂ ਨਜਮ ਸੇਠੀ ਸਾਹਿਬ ਨਾਲ। ਦੇਖੋ, ਜਿਹੜਾ ਫਿਜ਼ੀਕਲ ਅਬਿਊਜ਼ ਹੈ, ਜਿਹੜਾ ਹੱਥ ਚੁੱਕਣਾ ਹੈ, ਕਿਸੇ 'ਤੇ ਮਾਰਨਾ ਹੈ, ਉਹ ਤਾਂ ਬਿਲਕੁਲ ਗਲਤ ਹੈ। ਉਹਦੇ 'ਤੇ ਕੋਈ ਦੋ ਰਾਏ ਨਹੀਂ, ਜਸਟੀਫਿਕੇਸ਼ਨ ਨਹੀਂ ਹੈਗੀ। ਉਹਦੇ 'ਤੇ ਤਾਂ ਬਿਲਕੁਲ ਕਵਾਨੀਨ ਬਣਨੇ ਚਾਹੀਦੇ ਨੇ ਅਤੇ ਸਜ਼ਾਵਾਂ ਲੱਭਣੀਆਂ ਵੀ ਚਾਹੀਦੀਆਂ ਨੇ। ਲੇਕਿਨ ਇਹ ਜਿਹੜੀਆਂ ਗੱਲਾਂ ਕਰਨ ਡਏ ਨੇ, ਇੱਥੋਂ ਤੱਕ ਲਿਖ ਦਿੱਤਾ ਕਿ ਅਗਰ ਬੇਗਮ ਦੀ ਮਰਜ਼ੀ ਨਹੀਂ ਹੋਏਗੀ, ਬੁੱਢੇ ਮਾਂ ਪਿਓ ਨਾਲ ਨੇ, ਔਰ ਅਗਰ ਸ਼ੌਹਰ ਨੇ ਬੁੱਢੇ ਮਾਂ ਪਿਓ ਨੂੰ ਘਰੋਂ ਨਾ ਕੱਢਿਆ, ਮਤਲਬ ਬੇਗਮ ਆਖੇ ਵੀ ਜਾਂ ਮੈਨੂੰ ਰੱਖ ਜਾਂ ਇਹਨਾਂ ਨੂੰ ਰੱਖ, ਅਤੇ ਉਹ ਮਾਂ ਪਿਓ ਨੂੰ ਨਾ ਕੱਢੇ, ਅਤੇ ਫਿਰ ਵੀ ਉਹਦੇ 'ਤੇ ਪਰਚਾ ਹੈ ਅਤੇ ਉਹ 3 ਸਾਲ ਜੇਲ੍ਹ ਦੇ ਵਿੱਚ ਰਹੇਗਾ। ਇਹ ਹੁਣ ਕਿਸੇ NGO ਦੇ ਕਹਿਣ ਦੇ ਉੱਤੇ ਬੇਸ਼ਰਮੀ ਦਾ ਕਾਨੂੰਨ ਇਹਨਾਂ ਨੇ ਬਣਾਇਆ ਹੈ, ਅਤੇ ਬਣਾ ਕੇ ਤੇ ਮੜ ਦਿੱਤਾ ਹੈ, ਅਤੇ ਹੁਣ ਆਵਾਮ ਭੁਗਤਦੀ ਰਹੇਗੀ। ਪੁਲਿਸ ਵਾਲਿਆਂ ਨੂੰ ਰੱਬ ਦੇਵੇ, ਇਹ ਹੁਣ ਕਾਨੂੰਨ ਬਣ ਗਿਆ, ਉਹਨਾਂ 'ਤੇ ਪੈਸੇ ਬਣਾਉਣੇ ਨੇ। ਹੁਣ ਜਿਸ ਵੇਲੇ ਕਿਸੇ ਵੀ ਭਾਗਾਂ ਵਾਲੀ ਨੇ ਫੋਨ ਕਰਨਾ ਅਤੇ ਉਹਨਾਂ ਆ ਚੁੱਕ ਲੈਣਾ ਬੰਦਾ, ਉਸ ਤੋਂ ਬਾਅਦ ਭਾਗਾਂ ਵਾਲੀ ਬਾਅਦ 'ਚ ਆਪੇ ਹੀ ਆਪਣੀਆਂ ਟੂੰਬਾਂ ਵੇਚ ਕੇ ਉਸੇ ਪੁਲਿਸ ਕੋਲੋਂ ਜਾਨ ਛੁਡਵਾਏਗੀ, ਮਤਲਬ ਆਪਣਾ ਘਰ ਵਾਲਾ ਲੈ ਕੇ ਆਏਗੀ। ਲੇਕਿਨ ਜੋ ਕੁਛ ਉਹ ਓਨੇ ਚਿਰ 'ਚ ਉਹਦੇ ਘਰ ਵਾਲੇ ਨਾਲ ਥਾਣੇ ਦੇ ਵਿੱਚ ਕਰ ਦੇਣਗੇ, ਗਾਲਮੰਦਾ, ਪੈਸੇ, ਹਿਊਮਿਲੀਏਸ਼ਨ, ਉਸ ਤੋਂ ਬਾਅਦ ਉਹ ਵਿਆਹ ਚੱਲਦਾ ਮੈਨੂੰ ਤਾਂ ਨਜ਼ਰ ਨਹੀਂ ਆਉਂਦਾ। ਇਸ ਲਈ ਇਹ ਸਰੀਹਨ ਬੇਸ਼ਰਮੀ ਹੈ, ਬਗੈਰਤੀ ਹੈ, ਮੈਂ ਇਹੀ ਕਹਿ ਸਕਦਾ ਜੋ ਇਹ ਹੋ ਰਹੀ ਹੈ। ਜਿਸ ਤਰ੍ਹਾਂ ਦੇ ਕਵਾਨੀਨ ਬਣਾ ਰਹੇ ਨੇ ਵੈਸਟਰਨ NGOs ਦੇ ਕਹਿਣ ਦੇ ਉੱਤੇ ਅੰਨ੍ਹੇਵਾਹ। ਇਹਦੇ ਉੱਤੇ ਹਾਫਿਜ਼ ਹਮਦੁੱਲਾ ਸਾਹਿਬ ਨੇ ਕਿਹਾ ਵੀ ਇਹੋ ਜਿਹਾ ਕਾਨੂੰਨ ਉਹ ਆਂਟੀਆਂ ਲਿਆਉਂਦੀਆਂ ਨੇ ਜ਼ਿਆਦਾਤਰ, ਜਿਨ੍ਹਾਂ ਦੇ ਜਾਂ ਤਾਂ ਵਿਆਹ ਨਹੀਂ ਹੋਏ ਜਾਂ ਉਹਨਾਂ ਦੇ ਬੰਦੇ ਉਹਨਾਂ ਨੂੰ ਛੱਡ ਗਏ ਨੇ, ਜਾਂ ਉਹਨਾਂ ਦਾ ਕੋਈ ਹੋਰ ਇਹੋ ਜਿਹਾ ਰੌਲਾ ਹੈ, ਅਤੇ ਉਹ ਇਹੋ ਜਿਹੇ ਕਾਨੂੰਨ ਬਣਵਾਉਂਦੀਆਂ ਨੇ। ਜਿਸ ਤਰ੍ਹਾਂ ਹੁਣ ਨਜਮ ਸੇਠੀ ਸਾਹਿਬ, ਜਿਸ ਤਰ੍ਹਾਂ ਮੈਂ ਤੁਹਾਨੂੰ ਕਿਹਾ ਕਿ ਹਾਫਿਜ਼ ਹਮਦੁੱਲਾ ਤੇ ਚਲੋ ਇੱਕ ਦੀਨੀ ਹਿਸਾਬ ਹੈ ਉਹਨਾਂ ਦਾ, ਜਾਂ ਤੁਸੀਂ ਇਹ ਕਹਿ ਲਓ, ਚਲੋ ਅਸੀਂ ਉਹਨਾਂ 'ਤੇ ਤਨਕੀਦ ਵੀ ਬੜਾ ਕਰਦੇ ਹਾਂ ਕਿਉਂਕਿ ਦੀਨੀ ਹਿਸਾਬ ਤਾਂ ਐਡਾ ਉਹਨਾਂ ਦਾ ਖੈਰ ਕੋਈ ਨਹੀਂ, ਉਹ ਤੁਹਾਨੂੰ ਪਤਾ ਹੀ ਹੈ ਫਜ਼ਲ ਰਹਿਮਾਨ ਸਾਹਿਬ ਦੀ ਜਮਾਤ 'ਚੋਂ ਨੇ। ਚਲੋ ਸਿਆਸੀ ਹਿਸਾਬ ਕਹਿ ਲਓ, ਰਾਈਟ ਵਿੰਗ ਦੀ ਪੋਲੀਟਿਕਸ ਕਹਿ ਲਓ, ਲੇਕਿਨ ਨਜਮ ਸੇਠੀ ਸਾਹਿਬ ਤਾਂ ਲਿਬਰਲ ਨੇ। ਉਹ ਤਾਂ ਹਮੇਸ਼ਾ ਵੈਸਟਰਨ ਜਿਹੜੀ ਇਕਦਾਰ ਨੇ ਉਹਨਾਂ ਦੇ ਹੀ ਪ੍ਰਚਾਰ ਕਰਨ ਵਾਲੇ ਨੇ। ਉਹ ਵੀ ਹੱਥ ਕੰਨਾਂ ਨੂੰ ਲਾ ਗਏ ਨੇ ਵੀ ਇਹ ਕਿਹੋ ਜਿਹਾ ਕਾਨੂੰਨ ਬਣਾ ਦਿੱਤਾ ਵੀ ਘੂਰਨ ਦੇ ਉੱਤੇ ਹੀ ਤੁਸੀਂ ਜਿਹੜਾ, ਜਾਂ ਬੁੱਢੇ ਮਾਂ ਪਿਓ ਅਗਰ ਸ਼ੌਹਰ ਨੇ ਨਾਲ ਰੱਖ ਲਏ ਨੇ, ਔਰ ਬੇਗਮ ਕਵੇ ਇਹਨਾਂ ਨੂੰ ਘਰੋਂ ਕੱਢੋ, ਔਰ ਤੁਸੀਂ ਉਹਨਾਂ ਨੂੰ ਘਰੋਂ ਨਾ ਕੱਢੋ ਅਤੇ ਤੁਸੀਂ 3 ਸਾਲ ਵਾਸਤੇ ਜੇਲ੍ਹ ਚਲੇ ਜਾਓਗੇ। ਇਹ ਕਿੱਥੋਂ ਦੀ ਅਕਲ ਹੈ। ਅੱਗੇ ਸੁਣ ਲਓ, ਘੂਰਨਾ ਵੈਸੇ ਵੀ ਮੁਨਾਸਬ ਗੱਲ ਨਹੀਂ। ਡੋਮੈਸਟਿਕ ਵਾਇਲੈਂਸ ਐਕਟ 2025 ਦੀ ਮਨਜ਼ੂਰੀ ਤੋਂ ਬਾਅਦ ਸ਼ਾਦੀशुदा ਮਰਦ ਹਜ਼ਰਾਤ ਕਾਲੀ ਐਨਕ ਲਾ ਲੈਣ, ਅਤੇ ਜਿਹੜੇ ਖੋਪੇ ਹੁੰਦੇ ਨੇ ਨਾ, ਉਹ ਜਿਹੜੇ ਪਿੰਡਾਂ ਦੇ ਵਿੱਚ ਬੌਲ, ਤੁਹਾਨੂੰ ਪਤਾ ਹੈ ਕਿ ਵੇਲਣੇ ਛੇਲਣੇ 'ਤੇ ਚੱਲਦੇ ਨੇ, ਉਹਨਾਂ ਨੇ ਖੋਪੇ ਲਾਏ ਹੁੰਦੇ ਨੇ, ਉਹ ਆਉਂਦੇ ਨੇ ਵੀ ਉਹ ਖੋਪੇ ਪਹਿਨ ਲਓ, ਜਿਹੜੇ ਘੋੜਿਆਂ ਨੂੰ ਵੀ ਪਾਏ ਜਾਂਦੇ ਨੇ ਅਤੇ ਬਾਕੀ ਜਾਨਵਰਾਂ ਨੂੰ ਵੀ। ਹੁਣ ਤੁਸੀਂ ਇਮੈਜਿਨ ਕਰੋ ਕਿ ਇਹ ਪਿਛਲੇ ਦਿਨੋਂ ਹੀ ਪਲਵੇ ਸ਼ਾਹ ਸਾਹਿਬਾ ਅਲੀਮ ਖਾਨ ਸਾਹਿਬ ਦੇ ਉੱਤੇ ਬੜੀ ਇਹਨਾਂ ਚੜ੍ਹਾਈ ਕੀਤੀ ਸੀ ਅਤੇ ਕਹਿ ਰਹੇ ਸਨ ਮੇਰੇ 'ਚ ਜ਼ਾਤੀ ਇੰਟਰਸਟ ਲੈਂਦੇ ਨੇ ਅਤੇ ਨਹੀਂ ਲੈਂਦੇ। ਇਹਨਾਂ ਦੇ ਖੈਰ ਇਹਨਾਂ ਦੀਆਂ ਲੜਾਈਆਂ ਬੜੀਆਂ ਮਸ਼ਹੂਰ ਨੇ, ਜ਼ਾਤੀ ਵੀ ਅਤੇ ਦੂਸਰੀਆਂ ਵੀ। ਅਸੀਂ ਤਾਂ ਉਹਨਾਂ 'ਤੇ ਗੱਲ ਨਹੀਂ ਕਰਾਂਗੇ, ਫਿਰ ਗੁੱਸਾ ਕਰ ਜਾਣਗੇ ਕਿ ਜ਼ਾਤੀ ਗੱਲਾਂ ਕਰ ਰਹੇ ਹਾਂ ਅਸੀਂ। ਲੇਕਿਨ ਇਮੈਜਿਨ ਕਰੋ ਇਹਨਾਂ ਦੇ ਅਗਰ ਇਹਨਾਂ ਨਾਲ ਸ਼ੌਹਰ ਖੋਪੇ ਲਾ ਕੇ ਤੇ ਫਿਰ ਰਹੇ ਹੋਣ, ਇਹਨਾਂ ਨੇ ਫਿਰ ਮੇਰਾ ਤਾਂ ਖਿਆਲ ਸ਼ੌਹਰ ਦੇ ਗਲ ਦੇ ਵਿੱਚ ਰੱਸੀ ਵੀ ਪਾ ਲਓ। ਜੇ ਖੋਪੇ ਹੀ ਲਵਾਉਣੇ ਨੇ, ਜੇ ਉਹਨੂੰ ਮੇਰਾ ਮਤਲਬ ਘੋੜਾ, ਖੋਤਾ ਜਾਂ ਉਹਨੂੰ ਬੌਲਦ ਬਣਾਉਣਾ ਹੈ, ਮਤਲਬ ਬੌਲਦ ਮੀਨ ਬੁੱਲ ਬਣਾਉਣਾ ਹੈ ਉਹਨੂੰ, ਅਤੇ ਨਾਲ ਉਹਦੇ ਗਲ ਦੇ ਵਿੱਚ ਮੈਂ ਤਾਂ ਆਨਾ ਵੀ ਪਾ ਲਓ, ਉਹਦੇ ਰੱਸੀ ਪਾ ਲਓ, ਕਿਉਂਕਿ ਖੋਪੇ ਲੱਗੇ ਆਪ ਤਾਂ ਇਕੱਲਾ ਤੁਰ ਨਹੀਂ ਸਕਦਾ, ਡਿੱਗੇਗਾ।
ਤੇ ਸੋਚੋ ਪਲਵਸ਼ਾ, ਸੈਨੇਟਰ ਪਲਵਸ਼ਾ ਖਾਨ ਸਾਹਿਬਾ ਕਿੱਡੀਆਂ ਜ਼ਬਰਦਸਤ ਲੱਗਣਗੀਆਂ ਵੀ ਇਹਨਾਂ ਦਾ ਸ਼ੌਹਰ ਖੋਪੇ ਪਾ ਕੇ ਇਹਨਾਂ ਨੇ ਹੱਥ 'ਚ ਉਹਦੀ ਰੱਸੀ ਫੜੀ ਹੈ ਤੇ ਇਹ ਲਈ ਫਿਰ ਰਹੀਆਂ ਨੇ। ਹੁਣ ਪਤਾ ਨਹੀਂ ਇਹਨਾਂ ਖੋਤਾ ਰੱਖਣਾ ਸ਼ੌਹਰ ਦੇ ਥਾਂ ਤੇ ਜਿਹੜਾ ਖੋਪੇ ਲਾ ਕੇ ਇਹਨਾਂ ਦੇ ਨਾਲ ਫਿਰੇਗਾ, ਕਿਉਂਕਿ ਕੋਈ ਬੰਦੇ ਦਾ ਪੁੱਤਰ ਤੇ ਕੰਮ ਕਰਨ ਤੋਂ ਮੇਰਾ ਮਤਲਬ ਹੈ। ਅੱਛਾ, ਇਹਦੇ 'ਚ ਇੱਕ ਹੋਰ ਇੰਟਰਸਟਿੰਗ ਗੱਲ ਇੱਥੇ ਦੇਖੋ। ਇੰਟਰਸਟਿੰਗ ਗੱਲ ਇਹ ਹੋਈ ਹੈ ਕਿ ਇਹਦਾ ਮਤਲਬ ਹੈ ਵੀ ਅਗਰ ਤੇ ਤੁਸੀਂ ਬੁੱਢੀ ਨੂੰ ਘੂਰੋਗੇ ਤੇ ਫਿਰ ਤੇ ਜਰਾਇਮ ਹੋਣਗੇ ਸਾਰੇ, ਤੇ ਅਗਰ ਤੁਸੀਂ ਵਿਆਹ ਹੀ ਨਾ ਕਰੋ, ਕਿਸੇ ਦੇ ਨਾਲ ਵੈਸੇ ਹੀ ਰਹੋ, ਇਸਲਾਮੀ ਇਕਦਾਰ ਦੇ ਵਿੱਚ ਸਾਡੇ ਕਲਚਰ 'ਚ ਤਾਂ ਉਹਦੀ ਇਜਾਜ਼ਤ ਨਹੀਂ ਹੈ, ਲੇਕਿਨ ਹੁਣ ਅਗਰ ਕੋਈ ਬੰਦਾ ਇਹੋ ਜਿਹਾ ਅਰੇਂਜਮੈਂਟ ਕਰੇ ਜਿੱਥੇ ਉਹਨੇ ਵਿਆਹ ਹੀ ਨਾ ਕੀਤਾ ਹੋਵੇ ਤੇ ਫਿਰ ਘੂਰਨ ਦੇ ਉੱਤੇ ਤਾਂ ਪਰਚਾ ਨਹੀਂ ਹੋਏਗਾ, ਕਿਉਂਕਿ ਉਹ ਤਾਂ ਇਸ ਕਾਨੂੰਨ 'ਚ ਨਹੀਂ ਲਿਖਿਆ। ਇਸ ਕਾਨੂੰਨ ਦੇ ਵਿੱਚ ਤੇ ਸ਼ੌਹਰ ਔਰ ਵਾਈਫ ਦੇ ਉੱਤੇ ਜਿਹੜਾ ਮਤਲਬ ਸ਼ੌਹਰ ਔਰ ਬੀਵੀ ਦੇ ਉੱਤੇ ਹੀ ਕਦਗਨ ਹੈ। ਬੀਵੀ ਸ਼ੌਹਰ ਨਾਲ ਕੀ ਕਰਦੀ ਹੈ, ਸ਼ੌਹਰ ਬੀਵੀ ਨਾਲ ਕੀ ਕਰਦਾ, ਉਹਦੇ ਉੱਤੇ ਕਦਗਨ ਹੈ। ਤੇ ਇਹਦਾ ਮਤਲਬ ਹੈ ਕਿ ਲੋਕਾਂ ਨੂੰ ਇੱਕ ਤੇ ਤਲਾਕਾਂ ਕਰਵਾਉਣ ਦੇ ਵਿੱਚ ਇਹ ਬੜੀ ਸਹੂਲਤ ਫਰਾਹਮ ਕਰ ਰਹੇ ਨੇ ਮਾਸ਼ਾਅੱਲਾ। ਪਹਿਲਾਂ ਹੀ ਤੁਹਾਨੂੰ ਅਸੀਂ ਤਲਾਕਾਂ ਦੇ ਨੰਬਰ ਦੱਸੇ ਨੇ ਕਿ ਲਾਹੌਰ ਦੇ ਵਿੱਚ ਰੋਜ਼ਾਨਾ ਅਸੀਂ ਤੁਹਾਨੂੰ ਦੱਸਿਆ ਹੈ ਕਿ ਤਕਰੀਬਨ ਹਰ ਰੋਜ਼ 60 ਦੇ ਕਰੀਬ ਤਲਾਕਾਂ ਹੋ ਰਹੀਆਂ ਨੇ ਐਵਰੀ ਡੇ, ਔਰ ਸਾਲ ਦੇ ਵਿੱਚ 21,000 ਤਲਾਕਾਂ ਜਿਹੜੀਆਂ ਨੇ। ਇਹ 60 ਦੇ ਕਰੀਬ ਜਿਹੜਾ ਨੰਬਰ ਹੈ ਇਹ ਜ਼ਾਹਿਰ ਹੈ ਛੋਟਾ ਹੈ, 21,000 ਜਿਹੜਾ ਉਹ ਵੱਡਾ ਨੰਬਰ ਹੈ। ਉਹਦੀ ਵਜ੍ਹਾ ਹੈ ਕਿ ਉਹ ਰੋਜ਼ ਉਹਨੇ ਨੰਬਰ ਫਿਰ ਐਕੂਮੂਲੇਟ ਨਹੀਂ ਹੁੰਦੇ, ਆਖਰ ਦੇ ਉੱਤੇ ਜਦੋਂ ਡਾਟਾ ਐਕੂਮੂਲੇਟ ਹੁੰਦਾ ਤਾਂ ਪਤਾ ਲੱਗਦਾ ਹੈ। ਲੇਕਿਨ ਇਹ ਨੰਬਰ ਜਿਹੜਾ ਇਹ ਜ਼ਾਹਿਰ ਹੈ 57 ਤਲਾਕਾਂ ਤੋਂ ਕਿਤੇ ਜ਼ਿਆਦਾ ਹੈ, ਕਿਉਂਕਿ ਮਜਮੂਈ ਤੌਰ 'ਤੇ 21,000 ਤਲਾਕਾਂ ਇੱਕ ਸਾਲ ਦੇ ਵਿੱਚ ਹੋਈਆਂ ਨੇ। ਹੁਣ ਜ਼ਰਾ ਅੱਗੇ ਚੱਲਨੇ, ਅਗਲੀ ਜਿਹੜੀ ਤੁਹਾਡੇ ਸਾਹਮਣੇ ਰੱਖਣੀ ਹੈ ਤੇ ਇਹਨਾਂ ਦਾ ਦੱਸ ਦਿੱਤਾ। ਹਕੂਮਤ ਦਾ ਸ਼ਾਦੀ ਦੇ ਨਾਲ ਮੁਤਲਕ ਜਿਹੜਾ ਬਿੱਲ ਪਾਸ ਕਰਨਾ ਆਈਨ ਔਰ ਸੁਨਨਤ ਦੇ ਖਿਲਾਫ ਹੈ। ਮੌਲਾਨਾ ਅਬਦੁਲ ਗਫੂਰ ਹੈਦਰੀ ਉਹਨਾਂ ਨੇ ਇਹ ਜ਼ਾਹਿਰ ਹੈ ਇਹਦੇ ਉੱਤੇ ਉਹਨਾਂ ਨੇ ਵੀ ਇੱਕ ਪੁਆਇੰਟ ਆਫ ਵਿਊ ਆਪਣਾ ਦਿੱਤਾ ਹੈ। ਅਗਲੇ ਪਾਸੇ ਜਿਹੜੇ ਕੈਪਟਨ ਸਫਦਰ ਸਾਹਿਬ ਨੇ ਉਹਨਾਂ ਨੇ ਆਪਣੇ ਮੂੰਹ ਹੀ ਕਹਿ ਦਿੱਤਾ ਹੈ ਵੀ ਜਿਹੜੀ ਅਦਲੀਆ ਇਸ ਵੇਲੇ ਉਹ ਆਜ਼ਾਦ ਨਹੀਂ ਲੱਗਦੀ ਔਰ ਅਦਲੀਆ ਆਜ਼ਾਦ ਹੀ ਹੋਣੀ ਚਾਹੀਦੀ ਹੈ। ਅਦਲੀਆ ਐਗਜ਼ੈਕਟਿਵ ਦੇ ਕੰਟਰੋਲ 'ਚ ਹੋਵੇ ਤੇ ਉਸ ਅਦਲੀਆ ਦਾ ਕੋਈ ਫਾਇਦਾ ਨਹੀਂ। ਲੱਗਦਾ ਹੈ ਕਿ ਉਹ ਵੀ ਹੁਣ ਸੱਚ ਬੋਲਣਾ ਸ਼ੁਰੂ ਕਰ ਰਹੇ ਨੇ। ਉਹ ਵੀ ਆਪਣੇ ਘਰ ਵਾਲੀ ਦੇ ਔਰ ਉਹਨਾਂ ਦੀ ਹਕੂਮਤ ਦੇ ਜਿਹੜੇ ਸਾਰੇ ਕੰਮ ਨੇ, ਜਿਸ ਤਰ੍ਹਾਂ ਕਿ ਤੁਹਾਨੂੰ ਅਸੀਂ ਕੱਲ੍ਹ ਹੀ ਦੱਸਿਆ ਕਿ 86 ਕਰੋੜ ਰੁਪਈਆ, ਹਾਂਜੀ 86 ਕਰੋੜ ਰੁਪਈਆ ਜਿਹੜਾ ਉਹ ਮਰੀਮ ਨਵਾਜ਼ ਸਾਹਿਬਾ ਨੇ ਨਵਾਂ ਮੰਗ ਲਿਆ ਹੁਣ ਜਨਵਰੀ ਤੋਂ 30 ਜੂਨ ਦੇ ਦਰਮਿਆਨ ਆਪਣੀ ਸਫਰੀ ਸਹੂਲਤਾਂ ਵਾਸਤੇ। ਇਹ ਨਵਾਂ ਮੰਗਲੇ ਦਾ ਮਤਲਬ ਇਹ ਹੈ ਕਿ ਜਿਹੜੇ ਵੀ ਉਹਨਾਂ ਨੂੰ ਚੰਦ ਕਰੋੜ ਜਾਂ ਚੰਦ ਅਰਬ ਰੁਪਈਆ ਜੁਲਾਈ 1 ਤੋਂ ਲੈ ਕੇ 31 ਦਸੰਬਰ ਤੱਕ ਦਿੱਤੇ ਗਏ ਸਨ, ਉਹ ਉਹਨਾਂ ਨੇ ਮੁਕਾ ਦਿੱਤੇ ਨੇ। ਇੰਨਾ ਸਫ਼ਰ ਕੀਤਾ ਜਹਾਜ਼ ਨੂੰ, ਇੰਨਾ ਇਸਤੇਮਾਲ ਕੀਤਾ ਕਿ ਉਹ ਉਹਨਾਂ ਨੇ ਮੁਕਾ ਦਿੱਤੇ ਨੇ। ਔਰ ਹੁਣ ਉਹਨਾਂ ਨੇ 86 ਕਰੋੜ ਰੁਪਈਆ ਨਵਾਂ ਮੰਗ ਲਿਆ ਹਕੂਮਤ ਦੇ ਕੋਲੋਂ। ਹੁਣ ਇਹ ਪਤਾ ਨਹੀਂ ਸਾਲ ਜਦੋਂ ਖ਼ਤਮ ਹੋਏਗਾ ਤੇ ਕਿੰਨੇ ਕੁ ਅਰਬ ਰੁਪਏ ਬਾਜੀ ਮਰੀਮ ਦਾ ਜਿਹੜਾ ਟਰੈਵਲ ਹੈ ਉਹਦੇ ਉੱਤੇ ਖਰਚ ਹੋਣੇ ਨੇ। ਇਹ ਸਿਰਫ ਜਹਾਜ਼ ਦੀ ਮਦ 'ਚ ਅਸੀਂ ਕਹਿ ਰਹੇ, ਉਹਨਾਂ ਦੀਆਂ ਗੱਡੀਆਂ, ਉਹਨਾਂ ਦੇ ਪ੍ਰੋਟੋਕੋਲ, ਉਹਨਾਂ ਦੇ ਨਾਲ ਚੱਲਣ ਵਾਲੀਆਂ ਗੱਡੀਆਂ, ਉਹਨਾਂ ਦੀ ਗੱਲ ਨਹੀਂ ਹੋ ਰਹੀ। ਇਹ ਸਿਰਫ ਜਹਾਜ਼ ਦਾ ਖਰਚਾ ਤੁਹਾਡੇ ਸਾਹਮਣੇ ਰੱਖ ਰਹੇ ਹਾਂ। ਫਲਾਈਟਸ ਦਾ ਖਰਚਾ ਜਿਹੜਾ ਹੈ ਉਹ 86 ਕਰੋੜ ਰੁਪਈਆ ਬਾਜੀ ਨੇ ਇੱਕ ਮੰਗਿਆ। ਉਸ ਤੋਂ ਪਹਿਲੇ 6 ਮਹੀਨਿਆਂ 'ਚ ਪਤਾ ਨਹੀਂ ਕਿੰਨਾ ਖਰਚ ਹੋਇਆ ਤੇ ਅੱਗੇ ਹੁਣ ਕਿੰਨਾ ਖਰਚ ਹੋਣਾ ਇਹ ਰੱਬ ਹੀ ਜਾਣਦਾ ਹੈ। ਕਿਤਨੇ ਅਰਬ ਦੇ ਵਿੱਚ ਬਾਜੀ ਪੈਣੀ ਹੈ ਇਸ ਮੁਲਕ ਨੂੰ, ਇਹ ਕਿਸੇ ਨੂੰ ਕੋਈ ਪਤਾ ਨਹੀਂ ਇਸ ਗੱਲ ਦਾ। ਖੈਰ, ਮੈਨੂੰ ਇੱਥੋਂ ਦਿਓ ਹੁਣ ਇਜਾਜ਼ਤ ਤੇ ਰੱਬ ਰੱਖਾ।